ਪਖੇਰੂ ਮੁਸਤਨਸਰ ਹੁਸੈਨ ਤਾਰੜ ਹੋਰਾਂ ਦਾ ਨਾਵਲ। ਪਹਿਲਾ ਬਾਬ। ਇੱਕ ਗਿਰਜ ਦੂਜੇ ਨੂੰ ਆਖਿਆ, ਹੇਠਾਂ ਵੇਖ। ਦੂਜੇ ਗਿਰਜ ਖੰਭ ਖਿਲਾਰੇ, ਕੁਝ ਵੀ ਨਹੀਂ। ਇੱਕ ਬੰਦਾ ਏ, ਉਜਾੜ ਰੜਾ ਮੈਦਾਨ ਏ, ਇੱਕ ਟੁੰਡ ਏ ਬਸ। ਖਾਣ ਵਾਲੀ ਕਾਈ ਸ਼ੈ ਨਹੀਂ। ਬੰਦਾ ਹੀ ਤੇ ਖਾਣ ਵਾਲੀ ਸ਼ੈ ਹੁੰਦੀ ਏ ਕਮਲਿਆ। ਪਹਿਲੇ ਗਿਰਜ ਦੇ ਖੰਭਾਂ ਦੀ ਸ਼ੁਕਰ ਅਸਮਾਨਾਂ ਦੇ ਚੁੱਪ-ਚਾਨ ਸ਼ੀਸ਼ੇ ਉੱਤੇ ਲੋਹੇ ਦੇ ਇੱਕ ਵੱਟੇ ਹਾਰ ਡਿੱਗੀ ਤੇ ਉਹਨੂੰ ਲੀਰਾਂ-ਲੀਰਾਂ ਕਰ ਦਿੱਤਾ। ਕਿਉਂ ਜੇ ਇਹ ਦੂਜੀਆਂ ਜਨੌਰਾਂ ਤੋਂ ਵੱਖ ਹੁੰਦਾ ਏ, ਆਪਣੇ ਆਪ ਨੂੰ ਸਭੋ ਜਨੌਰਾਂ ਤੋਂ ਉੱਚਾ ਤੇ ਵੱਡਾ ਸਮਝਦਾ ਏ, ਅਸ਼ਰਫੁਲ ਮਖਲੂਕਾਤ। ਪਰ ਇਹਦੇ ਭਾਈਬੰਦ ਇਹਨੂੰ ਜਿਉਂਦਿਆਂ ਮਾਰ ਮੁਕਾਉਂਦੇ ਨੇ ਤੇ ਮੋਇਆ ਹੋਇਆ ਬੰਦਾ ਕਿਸ ਕਾਰੀ ਬੋ ਛੱਡ ਜਾਂਦਾ ਹੈ, ਫੁੱਲ ਕੇ ਪੁਕਾਨਾ ਹੋ ਜਾਂਦਾ ਹੈ। ਹਯਾਤੀ ਤੋਂ ਵੱਖ ਹੋ ਕੇ ਉਹਦਾ ਮਾਸ ਫਿੱਕਾ ਤੇ ਬੇਸਵਾਦਾ ਹੋ ਜਾਂਦਾ ਹੈ। ਇੱਕ ਬੁਰਕੀ ਖਾਓ ਤੇ ਢਿੱਡ ਆਫਰ ਜਾਂਦਾ ਹੈ। ਪਰ ਅਜਿਹਾ ਜਿਉਂਦਾ ਜਾਗਦਾ ਬੰਦਾ, ਜਿਹਨੂੰ ਉਹਦੇ ਸੱਜਣ ਬੇਲੀਆਂ ਜਿਉਂਦਿਆਂ ਮਾਰ ਮੁਕਾਇਆ ਹੋਵੇ, ਡਾਢਾ ਸਵਾਦੀ ਹੁੰਦਾ ਏ। ਚੁੰਝ ਮਾਰੋ ਤੇ ਇੱਕੋ ਰੁੱਗ ਵਿੱਚ ਉਹਦੀ ਲੱਖਾਂ ਸਦਰਾਂ ਦੀ ਜਿਉਂਦੀ ਰਤ ਤੁਹਾਡੇ ਅੰਦਰ ਲੰਘਦੀ ਏ। ਬਿਨਾਂ ਸ਼ੱਕ ਉਹਦੀਆਂ ਅੱਖਾਂ ਦੇ ਡੇਲੇ ਕੱਢ ਕੇ ਖਾ ਲਓ, ਉਹ ਚੁੱਪ-ਚੁਪੀਤਾ ਖਲੋਤਾ ਰਹੇਗਾ ਤੇ ਸੱਚਮੁੱਚ ਮੋਇਆ ਹੋਇਆ ਬੰਦਾ ਕਿਸੇ ਨਾ ਕੰਮ ਦਾ। ਉਹਦੇ ਨਾਲੋਂ ਕੁੱਤੇ ਬਿੱਲੇ ਖਾ ਲੈਣੇ ਚੰਗੇ। ਦੂਜੇ ਗਿਰਜ ਦੇ ਸੂਏ ਤਾਲੂ ਵਿੱਚ ਰਤ ਦਾ ਸਲੂਣਾ ਸਵਾਦ ਫੁੱਟਿਆ ਤੇ ਉਹਨੇ ਆਪਣੀ ਚੁੰਝ ਕੁੱਟ ਕੇ ਮੀਟ ਲਈ। ਜੇ ਕਿਧਰੇ ਇਹ ਸਵਾਦ ਖੜੀਚ ਨਾ ਜਾਵੇ, ਤੂੰ ਕਦੀ ਬੰਦਾ ਨਹੀਂ ਖਾਧਾ? ਪਹਿਲੇ ਗਿਰਜ ਉਹਨੂੰ ਇੰਜ ਪੁੱਛਿਆ ਜਿਵੇਂ ਕੋਈ ਹਮਾਤੜ ਸਾਥ ਆਪਣੇ ਪੁੱਤਰ ਨੂੰ ਪੁੱਛਦਾ ਏ, ਓਏ ਤੂੰ ਕਦੀ ਖੰਡ ਵਾਲਾ ਸ਼ਰਬਤ ਨਹੀਂ ਪੀਤਾ? ਕੋਈ ਇੱਕ ਵਾਰ। ਦੂਜੇ ਗਿਰਜ ਚੁੰਝ ਖੋਲੀ। ਪਿਛਲੇ ਵਰੇ ਹੜ੍ਹ ਵਿੱਚ ਮੋਏ ਹੋਏ ਡੰਗਰਾਂ ਦੇ ਨਾਲ ਇੱਕ ਅੱਧ ਬੰਦੇ ਦੀ ਲਾਸ਼ ਵੀ ਤੇ ਆ ਜਾਂਦੀ ਸੀ। ਤੇ ਫੇਰ ਉਹ ਗੱਭਰੂ ਯਾਦ ਹੀ, ਜਿਹੜਾ 4 ਜਮਾਤਾਂ ਪੜ੍ਹ ਕੇ ਸਮਝਣ ਲੱਗ ਪਿਆ ਜੇ ਉਹਨੂੰ ਚੌਧਰੀ ਨਾਲ ਮੱਥਾ ਡਾਹਣ ਦਾ ਹੱਕ ਮਿਲ ਗਿਆ ਹੈ। ਉਹਨੇ ਚੌਧਰੀ ਦੀਆਂ ਕੁੜਾਂ ਅੰਦਰ ਬੱਧੇ ਡੰਗਰਾਂ ਬਾਰੇ ਪੁਲਿਸ ਅੱਗੇ ਸ਼ਿਕਾਇਤ ਚਾ ਕੀਤੀ, ਉਹ ਚੋਰੀ ਕੀਤੇ ਹੋਏ ਨੇ। ਅਗਲੇ ਦਿਹਾੜੇ ਉਹਦੇ ਡੱਕਰੇ ਬੇਲੇ ਵਿੱਚ ਖਿਲਰੇ ਹੋਏ ਸਨ। ਮੈਂ ਉਹਨੂੰ ਖਾਧਾ, ਪਰ ਡੱਕਰਿਆਂ ਵਿੱਚ ਲੱਤਾਂ, ਬਾਹਾਂ ਤੇ ਢਿੱਡ ਤੇ ਹੈ ਸਨ, ਉਹਦਾ ਸਿਰ ਕੋਈ ਨਹੀਂ ਸੀ। ਸਵਾਦ ਨਾ ਆਇਆ। ਜੇ ਤੈਨੂੰ ਪਤਾ ਹੈ ਮੈਂ ਦਿਮਾਗ ਤੇ ਅੱਖਾਂ ਕਿੱਡੇ ਸ਼ੌਕ ਨਾਲ ਖਾਂਦਾ ਹਾਂ। ਫਿਰ ਉਹ ਸਵਾਣੀ ਵੀ ਸੀ, ਜਿਹਨੂੰ ਰਾਤ ਨੂੰ ਬੱਸ ਨਾ ਲੱਭੀ ਤੇ ਉਹ ਵੇਟਿੰਗ ਰੂਮ ਵਿੱਚ ਜਾ ਸੁੱਤੀ। ਰਾਤੀ ਸ਼ਹਿਰ ਦੇ ਵੱਡਿਆਂ ਵਡੇਰਿਆਂ ਉਹਦਾ ਨਰੋਲ ਜੁੱਸਾ ਖੋਹ ਖਾਧਾ ਤੇ ਦਿਨੇ ਉਸੇ ਜੁੱਸੇ ਨੂੰ ਵੱਢ ਕੇ ਗੱਡੀ ਦੀ ਲੈਨ ਉੱਤੇ ਸੁੱਟ ਆਏ। ਮੈਂ ਉਹਨੂੰ ਵੀ ਖਾਧਾ। ਤੇ ਫਿਰ ਜਦੋਂ ਜੰਗਾਂ ਛਿੜਦੀਆਂ ਨੇ, ਇੰਨਾ ਬੰਦਾ ਮਰਦਾ ਏ, ਭਈ ਜੇ ਮੇਰੇ ਕੋਲ ਕੋਲਡ ਸਟੋਰੇਜ ਦਾ ਬੰਦੋਬਸਤ ਹੋਵੇ ਤੇ ਉਹਨਾਂ ਸਭਨਾਂ ਨੂੰ ਸਾਂਭ ਛੱਡਾਂ ਤੇ ਕੁੱਲ ਹਯਾਤੀ ਪਿਆ ਚੁੰਝਾਂ ਮਾਰਾਂ। ਗੱਭਰੂਆਂ ਦੇ ਇਹ ਮੁਰਦੇ ਡਾਢੇ ਸਵਾਦੀ ਹੁੰਦੇ ਨੇ। ਕੁਝ ਸ਼ਹੀਦ ਤੇ ਕੁਝ ਕਾਫਰ, ਕੌਣ ਕੀ ਏ ਇਹ ਨਤਾਰਾ ਨਹੀਂ ਹੋ ਸਕਦਾ। ਸਰਹੱਦ ਦੇ ਇੱਕ ਪਾਸੇ ਇੱਕ ਸ਼ਹੀਦ ਤੇ ਦੂਜੇ ਪਾਸੇ ਉਹ ਮੋਇਆ ਹੋਇਆ ਬੰਦਾ ਕਾਫਰ। ਆਹੋ ਸੱਚ, ਮੈਨੂੰ ਤੇ ਭੁੱਲ ਹੀ ਗਿਆ ਸੀ। ਮੈਂ ਗੰਦੇ ਨਾਲੇ ਵਿੱਚ ਰੁੜਦਾ ਉਹ ਬਾਲ ਵੀ ਖਾਧਾ, ਜਿਹਦਾ ਜੁੱਸਾ ਹਾਲੀ ਵੀ ਮਾਂ ਦੀ ਰਤ ਨਾਲ ਲਿਬੜਿਆ ਹੋਇਆ ਸੀ, ਜਿਹਦੀ ਹਯਾਤੀ ਦੀ ਕਲਾ ਚੱਲਣ ਤੋਂ ਪਹਿਲਾਂ ਹੀ ਖਲੋ ਗਈ ਸੀ। ਤੂੰ ਮੋਇਆ ਹੋਇਆ ਬੰਦਿਆਂ ਦੀ ਗੱਲਾਂ ਕਰਨਾ ਹੈ? ਕਦੀ ਕਿਸੇ ਜਿਉਂਦੇ ਜਾਗਦੇ ਜੁੱਸੇ ਵਿੱਚ ਵੀ ਚੁੰਝ ਮਾਰੀ ਆ? ਨਹੀਂ। ਦੂਜੇ ਗਿਰਜ ਇੱਕ ਭੁੱਖਾ ਹੋਕਾ ਭਰਿਆ, ਕਦੇ ਨਹੀਂ ਮਾਰੀ। ਤੇ ਫਿਰ ਆਪਣੀ ਚੁੰਝ ਹੋਰ ਤੇਜ਼ ਕਰ ਲੈ। ਮੋਏ ਹੋਏ ਬੰਦੇ
ਖਾਨ ਦੇ ਵੇਲੇ ਲੰਘ ਗਏ। ਹੁਣ ਜ਼ਿਵਿਆਂ ਉੱਤੇ ਅਜਿਹੇ ਕਾਨੂੰਨ ਬਣ ਗਏ ਨੇ ਭਈ ਸਾਰੇ ਸੋਚਣ ਸਮਝਣ ਵਾਲੇ ਬੰਦੇ ਜਿਉਂਦਿਆਂ ਜਾਗਦਿਆਂ ਮਰ ਗਏ ਨੇ। ਅਸਾਂ ਖਾ ਖਾ ਆਫਰ ਜਾਣਾ ਪਰ ਉਹਨਾਂ ਨਹੀਂ ਮੁੱਕਣਾ। ਤੇ ਫਿਰ ਉਡੀਕ ਕਾਹਦੀ ਏ? ਆ ਇਸ ਬੰਦੇ ਨੂੰ ਖਾ ਲਈਏ। ਨਹੀਂ, ਹਾਲੀ ਨਹੀਂ। ਪਹਿਲੇ ਗਿਰਜ ਮੱਤ ਦਿੱਤੀ, ਹਾਲੀ ਨਹੀਂ ਵੇਲਾ ਆਇਆ। ਦੂਜੇ ਗਿਰਜ ਨੇ ਇੱਕ ਹੋਰ ਹੋਕਾ ਭਰਿਆ, ਧੌਣ ਲੰਮੀ ਕੀਤੀ ਤੇ ਮਹੀਨ ਅੱਖਾਂ ਨਾਲ ਹੇਠਾਂ ਵੇਖਣ ਲੱਗ ਪਿਆ। ਇੱਕ ਉਜਾੜ ਰੜਾ ਮੈਦਾਨ ਜਿਹਦਾ ਅੰਤ ਕੋਈ ਨਹੀਂ, ਬੇਹਿਸਾਬਾ ਚਿੱਟੀ ਕਲਰਾਠੀ ਜ਼ਮੀਨ ਜਿੱਥੋਂ ਤੀਕ ਨਜ਼ਰ ਅਪੜੇ, ਕਲਰ ਢਲਕਾਂ ਮਾਰਦਾ ਹੋਇਆ। ਵਿਚਕਾਰ ਇੱਕ ਬੰਦਾ ਕਲਮ ਕੱਲਾ, ਜਿਵੇਂ ਸਾਹ ਡੱਕ ਕੇ ਖਲੋਤਾ ਹੋਵੇ, ਜਿਵੇਂ ਪੱਥਰ ਦਾ ਬਾਵਾ ਹੋਵੇ। ਉਹਦੇ ਆਲ ਦੁਆਲੇ ਵੀ ਕਾਈ ਸ਼ੈ ਨਹੀਂ ਸਵਾਏ ਇੱਕ ਟੁੰਡ ਦੇ, ਪੱਤਰਾਂ ਤੇ ਸ਼ਾਖਾਂ ਤੋਂ ਬਗੈਰ। ਬੰਦਾ ਤੇ ਟੁੰਡ ਦੋਵੇਂ ਸ਼ੀਆਂ ਗਿਰਜ ਨੂੰ ਇੰਝ ਜਾਪੀਆਂ ਜਿਵੇਂ ਕਿਸੇ ਨੇ ਪੱਥਰ ਦੀਆਂ ਮੂਰਤਾਂ ਘੜ ਕੇ ਉਸ ਪੱਧਰੇ ਮੈਦਾਨ ਵਿਚਕਾਰ ਖਿਲਾਰ ਦਿੱਤੀਆਂ ਨੇ। ਜੇ ਮੈਂ ਇਸ ਪੱਥਰ ਦੇ ਬਾਵੇ ਨੂੰ ਚੁੰਝ ਮਾਰੀ ਤੇ ਕਿਧਰੇ ਮੇਰੀ ਚੁੰਝ ਤਰੁੱਟੀ ਨਾ ਜਾਏ। ਦੂਜੇ ਗਿਰਜ ਕਿਆਸ ਕੀਤਾ, ਉਹਦੇ ਬੇਲੀ ਗਿਰਜ ਸੱਚ ਆਖਿਆ ਸੀ। ਹਾਲੀ ਨਹੀਂ, ਹਾਲੀ ਵੇਲਾ ਨਹੀਂ ਆਇਆ।